व्यूअर्स वेलकम बैक इन आवर प्रोग्राम जी। डॉक्टर साहब अगले इशू बारे तुसीं की कहना चाहोगे? कुछ फेसबुक मैसेजेस ने भैन जी मनमंथन कौर लिखते ने आई एम एट ए लॉस ऑफ वर्ड्स ईच टाइम आई सी द फेस ऑफ दिस किड माई हार्ट ऑलवेज फील्स हैवी सीइंग दीज पिक्चर्स एवरी टाइम। वाहिगुरू जी। भैन जी कहते हैं कि बई जदों भी मैं इस नौजवान की पिक्चर देखती हैं मेरा मन के जज्बात जड़े ने वो मेरा दिल भर जाता है और शब्द नहीं ने कहण लई जी। और ये बिल्कुल ठीक है। मैं बहुत बार जदों जिन्हां शहीद गैलरीज दे विच पिक्चर्स भी ने यंगस्टर्स दियां पुरानी स्ट्रगल दे पीरीयड जां करंट भी तुसीं हमेशा जदों देखोगे तुहानूं उन्हां दे चेहरे तो एक मासूमियत एक नूर जां जिवें ये किसी वखरी मिट्टी दे बने हुंदे ने, जिवें उन्हां दा सफ़र ही इस जीवन दे विच जिवें असी देखते हैं कोई 19 साल का है कोई 21 साल का है और पर जवानी दे विच जिन्हां दे अंदर जिथे वाहिगुरू दे सिमरन दा चाह कौम लई कुछ करन दा चाह शहादत जिहड़ी है शायद उसने भी उन्हां दी जिंदगी नूं जिवें ये लिली ऑफ ए डेज फॉर फेयर इन मे वांग इन्हां दी छोटी जिंदगी जिहड़ी है उही उस चों ही खूबसूरती हयाती तक हमेशा तक कौमां दी जिंदगी लई निकलदी है। और ये फीलिंग भैन जी मनमंथन कौर जी दी ही नहीं बहुत वार इवें ही असी जिहड़े भी गुरु नूं पंथ नूं प्यार करन वाले हैं असी इवें ही महसूस करते हैं जी। वीर हरमेल सिंह जसप्रीत सिंह जस्सी धनोआ वीर भुपिंदर सिंह निंदर सिंह मनकरण सिंह इन्हां सारियां ने फतेह भी लिखी है और प्राउड टू बी ए सिख ये कामेंट भी है जी। ਜਿਹੜਾ ਵਿਸ਼ਾ ਹੁਣ ਅਸੀਂ ਤੀਸਰਾ ਵਿਚਾਰ ਕਰਨ ਜਾ ਰਹੇ ਹਾਂ ਬਹੁਤ ਵਾਰ ਜੋ ਕੁਛ ਡੋਨਲਡ ਟਰੰਪ ਦੇ ਪਾਵਰ 'ਚ ਆਉਣ ਤੋਂ ਬਾਅਦ ਜਾਂ ਈਵਨ 9/11 ਤੋਂ ਬਾਅਦ ਵੀ ਜਦੋਂ ਇੱਥੇ ਹੇਟ ਕ੍ਰਾਈਮ ਔਰ ਨਸਲੀ ਵਿਤਕਰੇ ਦੀਆਂ ਵਾਰਦਾਤਾਂ ਹੁੰਦੀਆਂ ਨੇ ਅੱਜ ਵੀ ਇੱਕ ਖਬਰ ਸੀ ਕਿ ਨਿਊ ਔਰੀਗਨ ਦੇ ਵਿੱਚ ਹਾਲਾਂਕਿ ਕੋਈ ਸ਼ਰਾਬੀ ਗੁਰਦੁਆਰੇ ਦੇ ਬਾਹਰ ਸੀ ਉਹਨੇ ਕਿਹਾ ਜਿਵੇਂ ਮੈਂ ਬਾਥਰੂਮ ਜਾਣਾ ਤੇ ਉਹਨੂੰ ਅਲਾਉ ਕੀਤਾ ਉਹਨਾਂ ਨੇ ਤਾਂ ਉਹਨੇ ਅੰਦਰ ਇੱਕ ਬੀਬੀ ਦੇ ਉੱਤੇ ਅਟੈਕ ਕੀਤਾ ਉਹਨੂੰ ਹਾਲਾਂ ਬਾਅਦ 'ਚ ਆਇਆ ਕਿ ਉਹਦਾ ਕ੍ਰਿਮੀਨਲ ਰੈਕਰਡ ਹੈ ਔਰ ਦੂਸਰਾ ਸੋ ਇਸ ਕਿਸਮ ਦੇ ਵਾਕਿਆਤ ਤੋਂ ਇਲਾਵਾ ਵੀ ਜਦੋਂ ਕਿ ਮਿੱਥ ਕੇ ਔਰ ਇਵੇਂ ਹੀ ਔਰੀਗਨ 'ਚ ਇੱਕ ਸਿੱਖ ਡਾਕਟਰ ਨੂੰ ਥ੍ਰੈਟਨਿੰਗ ਲੈਟਰ ਆਇਆ ਵੀ ਤੈਨੂੰ ਮਾਰ ਦੇਣੇ ਸੋ ਇਹ ਖਬਰਾਂ ਚੱਲਦੀਆਂ ਨੇ ਔਰ ਉਹਦੇ ਥੱਲੇ ਅਸੀਂ ਵੀ ਚਿੰਤਤ ਹੁੰਦੇ ਹਾਂ ਫੌਰਨ ਜਿਹੜਾ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਹੈ ਦੂਸਰੇ ਨੇ ਉਹ ਪ੍ਰੋਟੈਕਸ਼ਨ ਦੇ ਉੱਤੇ ਆ ਜਾਂਦੇ ਨੇ ਲੇਕਿਨ ਔਰ ਭਾਰਤ ਦੀ ਸਰਕਾਰ ਵੀ ਜਿਹੜੀ ਹੈ ਉਹ ਜੀ ਸਾਡੇ ਜੋਬਸ ਇੱਥੇ H1B ਸੇਫ ਰਹਿਣ ਇਸ ਗੱਲ ਨੂੰ ਬੜਾ ਯਕੀਨੀ ਬਣਾਇਆ ਕੋਈ ਇਸ ਕਿਸਮ ਦੇ ਵਾਕਿਆਤ ਹੁੰਦੀ ਹੈ ਸਾਰੀ ਫੋਰਨ ਮਿਨਿਸਟਰੀ ਜਾਂ ਦੂਸਰੀ ਸਿੱਖ ਦੇ ਮਾਮਲੇ 'ਚ ਨਹੀਂ ਕੋਈ ਦੂਸਰਾ ਇੰਡੀਅਨ ਹੋਵੇ ਫਿਰ ਪੂਰਾ ਰੌਲਾ ਪਾਉਂਦੇ ਨੇ ਪਰ ਕਿਸ ਕਿਸਮ ਦਾ ਰੇਸਿਜ਼ਮ ਪ੍ਰੀਵੈਲੈਂਟ ਹੈ ਭਾਰਤ ਦੇ ਵਿੱਚ ਇਹਦਾ ਸਬੂਤ ਅਕਸਰ ਮਿਲਦਾ ਹੈ ਹੁਣ ਅਮਰੀਕਾ ਜਾਂ ਇੰਗਲੈਂਡ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਾਊਥ ਏਸ਼ੀਆ ਦੇ ਸਟੂਡੈਂਟ ਪੜ੍ਹਨ ਆਉਂਦੇ ਨੇ ਦੁਨੀਆ ਭਰ 'ਚੋਂ ਆਉਂਦੇ ਨੇ ਪੜ੍ਹਨ ਕਿਉਂਕਿ ਇਹ ਅਪਰ ਲੈਵਲ ਜਿਹੜਾ ਹੈ ਉਹ ਹੈ ਜਿੱਥੇ ਅਫੋਰਡ ਕਰ ਸਕਦੇ ਨੇ ਹੁਣ ਭਾਰਤ ਦੇ ਵਿੱਚ ਜਿੱਥੇ ਥੋੜ੍ਹੀਆਂ ਬਹੁਤ ਐਜੂਕੇਸ਼ਨ ਇੰਸਟੀਟਿਊਸ਼ਨਸ ਅੰਗਰੇਜ਼ਾਂ ਦੇ ਜ਼ਮਾਨੇ 'ਚ ਐਸਟੈਬਲਿਸ਼ ਹੋਈਆਂ ਕੁਝ ਬਾਅਦ 'ਚ ਹੋਈਆਂ ਬਹੁਤ ਸਾਰੇ ਅਫਰੀਕਨ ਦੇਸ਼ਾਂ ਦੇ ਲੋਕ ਉਹ ਕਦੇ ਯੁਗਾਂਡਾ ਕੀਨੀਆ ਤੋਂ ਹੁੰਦੇ ਸੀ ਹੁਣ ਨਾਈਜੀਰੀਆ ਦੂਜੇ ਜਿੰਨੇ ਵੀ ਅਫਰੀਕਾ ਦੇ ਗਰੀਬ ਦੇਸ਼ ਨੇ ਔਰ ਉਹਨਾਂ ਦੇ ਜਿਹੜੇ ਥੋੜ੍ਹੇ ਬਹੁਤ ਅਫੋਰਡੇਬਲ ਲੋਕ ਨੇ ਉਹ ਉਹਨਾਂ ਲਈ ਆਨਰ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਭਾਰਤ ਦੀਆਂ ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਨੋਇਡਾ 'ਚ ਦੂਜੇ ਤੀਜੇ ਪੜ੍ਹਨ ਲਈ ਆਉਂਦੇ ਨੇ ਜੀ ਔਰ ਅਸੀਂ ਇੱਥੇ ਸ਼ਿਕਾਇਤ ਕਰਦੇ ਹਾਂ ਕਿ ਵੀ ਨਸਲਵਾਦ ਹੈ ਸਾਨੂੰ ਹੇਟ ਕ੍ਰਾਈਮ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਕਿੰਨੇ ਵਾਕਿਆਤ ਉੱਥੇ ਲਗਾਤਾਰਤਾ ਦੇ ਨਾਲ ਹੁੰਦੇ ਨੇ ਚੰਡੀਗੜ੍ਹ 'ਚ ਵੀ ਹੋਏ ਜਲੰਧਰ 'ਚ ਇੱਕ ਦਾ ਮਰਡਰ ਹੋ ਗਿਆ ਸੀ ਜੀ ਔਰ ਨੋਇਡਾ ਜਿੱਥੇ ਕਿ ਕਾਫੀ ਵੱਡੀ ਗਿਣਤੀ 'ਚ ਸਟੂਡੈਂਟ ਹੋਣਗੇ ਕਿਉਂਕਿ ਉੱਥੇ ਚੌਥਾ ਪੰਜਵਾਂ ਵਾਕਿਆ ਹੈ ਜਿਹੜਾ ਪਿਛਲੇ ਕੁਝ ਸਮੇਂ ਦੇ ਵਿੱਚ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਔਰ ਹੁਣ ਵੀ ਇਹੀ ਹੋਇਆ ਉੱਥੇ ਕੋਈ ਕਿਸੇ ਸਟੂਡੈਂਟ ਦੀ ਡੈਥ ਹੋਈ ਡਰੱਗ ਕਰਕੇ ਉਹਨਾਂ ਨੇ ਦੋ ਜਿਹੜੇ ਨੇ ਨਾਈਜੀਰੀਅਨ ਭਰਾ ਜਿਹੜੇ ਨੇ ਸ਼ਾਪਿੰਗ ਲਈ ਆਏ ਸੀ ਮਾਰਕੀਟ 'ਚ ਉਹਨਾਂ ਨੂੰ ਭੀੜ ਨੇ ਕੁੱਟ ਕੇ ਮਾਰਤਾ ਮਾਰੇ ਨਹੀਂ ਬਹੁਤ ਸੀਰੀਅਸਲੀ ਜ਼ਖਮੀ ਕਰ ਦਿੱਤਾ ਮਰਨ ਆ ਕੇ ਉਹ ਤਾਂ ਮੌਕੇ 'ਤੇ ਪੁਲਿਸ ਆਈ ਉਹਨਾਂ ਨੂੰ ਜਿਹੜਾ ਉਹ ਸੇਵ ਹੋਏ ਇਸੇ ਤਰ੍ਹਾਂ ਫਿਰ ਜਿਹੜਾ ਅਗਲੇ ਦਿਨ ਕੋਈ ਅਫਰੀਕਨ ਬੀਬੀ ਜਿਹੜੀ ਹੈ ਉਹ ਟੈਕਸੀ 'ਚ ਟਰੈਵਲ ਕਰ ਰਹੀ ਸੀ ਉਹਨੂੰ ਘੜੀਸ ਕੇ ਉਸ ਦੀ ਬੜੀ ਬੁਰੀ ਤਰ੍ਹਾਂ ਮਾਰ ਕੁਟਾਈ ਕਿੰਨੇ ਹੀ ਵਾਕਿਆਤ ਹੋ ਗਏ
ਔਰ ਬਹੁਤ ਸਾਰੇ ਉੱਥੋਂ ਵਾਪਸ ਆਪਣੇ ਆਉਣ ਲਈ ਨੇ ਤਿਆਰ, ਔਰ ਇੱਕ ਅੱਧੀ ਵਾਰੀ ਈਵਨ ਨਾਈਜੀਰੀਆ ਦੀ ਐਮਬੈਸੀ ਵੀ ਪ੍ਰੋਟੈਸਟ ਕਰ ਚੁੱਕੀ ਹੈ। ਹੁਣ ਅਸੀਂ ਇੱਕ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਸਲਵਾਦੀ ਹਮਲੇ ਨੇ, ਕਿਉਂਕਿ ਡਰੱਗਸ ਕੌਣ ਲਿਆਂਦਾ ਹੈ, ਇਹਨਾਂ ਦਾ ਮਾਫੀਆ, ਦੂਜੇ ਤੀਜੇ। ਔਰ ਜਿਵੇਂ ਇੱਕ ਸਟੇਜ ਸੀ ਕਿ ਸਿੱਖਾਂ ਦੇ ਖਿਲਾਫ ਇੰਨਾ ਕੁ ਇਹਨਾਂ ਨੇ ਪ੍ਰੋਪੇਗੈਂਡਾ ਕਰ ਦਿੱਤਾ ਸੀ, ਮੀਡੀਆ ਨੇ ਜਾਂ ਆਮ ਇਹਨਾਂ ਦੀ ਜਨਤਾ ਜਨਾਰਦਨ ਨੇ, ਕਿ ਹਰ ਸਿੱਖ ਨੂੰ ਦਹਿਸ਼ਤਗਰਦ ਬਣਾਇਆ ਹੁੰਦਾ ਸੀ। ਇਸੇ ਤਰ੍ਹਾਂ ਇਹਨਾਂ ਦੇ ਕਾਲਿਆਂ ਦੇ ਖਿਲਾਫ ਜਿਹੜੇ ਉੱਥੇ ਪੜ੍ਹਦੇ ਨੇ ਸਟੂਡੈਂਟ, ਇਹ ਪ੍ਰਚਾਰਿਆ ਹੋਇਆ ਕਿ ਜੀ ਇਹ ਡਰੱਗ ਖਾਂਦੇ ਨੇ, ਡਰੱਗ ਵੇਚਦੇ ਨੇ, ਇਹਨਾਂ ਨੂੰ ਕੋਈ ਘਰ ਕਿਰਾਏ ਤੇ ਨਹੀਂ ਦਿੰਦਾ ਕੋਈ ਦੂਜਾ। ਔਰ ਉਹਨਾਂ ਦੇ ਉਹ ਸਟੂਡੈਂਟ ਕਹਿ ਰਹੇ ਸੀ ਜੀ ਕਿ ਜਿਹੜੀ ਅਸੀਂ ਜਦੋਂ ਕੁਝ ਲੈਣ ਵੀ ਜਾਂਦੇ ਹਾਂ ਮਾਰਕੀਟ ਦੇ ਵਿੱਚ, 4-4 ਗੁਣਾ ਸਾਡੇ ਤੋਂ ਪ੍ਰਾਈਸ ਚਾਰਜ ਕਰਦੇ ਨੇ। ਇਹੀ ਹਾਲ ਟੈਕਸੀਆਂ ਦੂਜਿਆਂ ਵਾਲਿਆਂ ਦੇ, ਕਈ ਵਾਰੀ ਸਾਨੂੰ ਛੱਡ ਜਾਂਦੇ ਨੇ। ਹੁਣ ਇੱਕ ਪਾਸੇ ਤੁਸੀਂ ਆਪ ਇੰਨੇ ਵਰਸਟ ਨਸਲਵਾਦੀ ਹੋ, ਜ਼ਾਤ ਪਾਤੀ ਸਿਸਟਮ ਪਹਿਲਾਂ ਹੀ ਭਾਰਤ ਦਾ ਸ਼ੂਦਰਾਂ ਨਾਲ ਨੂੰ ਕਿਵੇਂ ਟਰੀਟ ਕਰਦਾ, ਤੇ ਦੂਜੇ ਪਾਸੇ ਤੁਸੀਂ ਸ਼ਿਕਾਇਤ ਕਰੋ। ਔਰ ਈਵਨ ਇਹ ਜਿਹੜਾ ਵਾਕਿਆ ਹੋਇਆ ਇਹ ਹੁਣ ਆਦਿੱਤਿਆਨਾਥ ਯੋਗੀ ਜਿਹੜਾ ਬਣ ਗਿਆ, ਨੋਇਡਾ ਦੇ ਵਿੱਚ ਹੋਇਆ, ਯੂਪੀ ਦੇ ਵਿੱਚ ਹੈ। ਤੇ ਜੇ ਹੁਣ ਨਫ਼ਰਤ ਤੁਸੀਂ ਇੱਕ ਤਬਕੇ ਮੁਸਲਮਾਨਾਂ ਦਾ ਜੀਣਾ ਹਰਾਮ ਕਰ ਦਿੱਤਾ ਹੈ ਉੱਥੇ, ਜਿਸ ਕਿਸਮ ਦਾ ਚੱਲ ਰਿਹਾ, ਤੇ ਉੱਥੇ ਫਿਰ ਕਾਲਿਆਂ ਨੂੰ ਕਿਹਨੇ ਸਹਾਰਨਾ? ਉਹਨਾਂ ਨੂੰ ਹੁਣ ਹਿੰਦੂ ਤਵੀਆਂ ਨੂੰ ਲੱਗਦਾ ਹੈ ਕਿ ਬਈ ਕੋਈ ਬਹਾਨਾ ਬਣਾ। ਇੱਕ ਵਾਰੀ ਜਦੋਂ ਤੁਸੀਂ ਗੁੰਡਾ ਗੈਂਗ ਕ੍ਰੀਏਟ ਕਰ ਲੈਂਦੇ ਹੋ, ਗੁੰਡਾ ਐਲੀਮੈਂਟ ਜਾਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਣਾ, ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਬਈ ਟੂ ਰਾਈਡ ਏ ਟਾਈਗਰ, ਇੱਕ ਵਾਰੀ ਤੁਸੀਂ ਸ਼ੇਰ ਦੀ ਸਵਾਰੀ ਕਰਨ ਲੱਗ ਜਾਓ, ਸ਼ੇਰ ਤੇ ਚੜ੍ਹ ਜਾਓ, ਫਿਰ ਤੁਸੀਂ ਉਤਰ ਨਹੀਂ ਸਕਦੇ। ਜਦੋਂ ਤੁਸੀਂ ਉਤਰੋਗੇ ਫਿਰ ਸ਼ੇਰ ਤੁਹਾਨੂੰ ਖਾਏਗਾ। ਮਤਲਬ ਇਹ ਹੈ ਵੀ ਤੁਸੀਂ ਇੱਕ ਗੁੰਡਾ ਐਲੀਮੈਂਟ ਖੜੇ ਕਰ ਦਿੱਤੇ ਨੇ, ਇੱਕ ਮੋਬੋਕ੍ਰੇਸੀ ਪੈਦਾ ਕਰ ਦਿੱਤੀ ਹੈ ਕਿ ਮੌਬ ਡਿਸਾਈਡ ਕਰਦੀ ਹੈ। ਉਹ ਤੁਸੀਂ ਨਵੰਬਰ 84 ਦੇ ਵਿੱਚ ਮੌਬਸ ਤੋਂ ਹਜ਼ਾਰਾਂ ਸਿੱਖ ਮਰਵਾਏ, ਫਿਰ 2002 ਦੇ ਵਿੱਚ ਮੌਬਸ ਤੋਂ ਤੁਸੀਂ ਹਜ਼ਾਰਾਂ ਮੁਸਲਮਾਨ ਮਰਵਾਏ। ਹੁਣ ਇੱਕ ਔਰ ਇਦਾਂ ਦੇ ਜਿਹੜਾ ਹੁਣ ਅੱਜ ਚੀਫ ਮਿਨਿਸਟਰ ਬਣਿਆ ਯੋਗੀ ਆਦਿੱਤਿਆਨਾਥ, ਇਹ ਉਸ ਹਿੰਦੂ ਯੁਵਾ ਵਾਹਿਨੀ ਨੂੰ ਬਣਾਉਣ ਵਾਲਾ ਹੈ ਜਿਹਨੇ ਮੋਬੋਕ੍ਰੇਸੀ ਕ੍ਰੀਏਟ ਕੀਤੀ ਹੈ। ਔਰ ਇਹਦੇ ਬਣਨ ਦੇ ਨਾਲ ਜਿੱਥੇ ਬਾਕੀ ਪਾਸੇ ਹਿੰਸਾ ਹੋ ਰਹੀ ਹੈ, ਕਿਵੇਂ ਇੱਕ ਬਹੁਜਨ ਸਮਾਜ ਪਾਰਟੀ ਦਾ MLA ਜਿਹੜਾ ਉਹਨੂੰ ਮਾਰ ਮੁਕਾਇਆ, ਜਿਹੜਾ ਕਿ ਅਭਿਲੇਖ ਯਾਦਵ ਦੀ ਪਾਰਟੀ 'ਚ ਸੀ। ਕਿੰਨੀਆਂ ਜਿਹੜੀਆਂ ਨੇ ਆਮ ਲੋਕਾਂ ਦੇ ਜਿਹੜੇ ਉਪਜੀਵਕਾ ਦੇ ਸਾਧਨ ਨੇ। ਹੁਣ ਮੁਸਲਮਾਨ ਇੰਨਾ ਗਰੀਬ ਹੈ ਯੂਪੀ ਦਾ, ਭਾਵੇਂ 40 ਮਿਲੀਅਨ ਉਹਨਾਂ ਦੀ ਗਿਣਤੀ ਹੈ, ਉਹਨਾਂ ਦੇ ਕੋਲ ਗਰੀਬ ਹੈ ਜਿਹੜਾ ਮੀਟ ਮੂਟ ਵੇਚਣਾ ਜਾਂ ਦੂਜਾ ਕਸਾਈ ਦਾ ਕੰਮ ਹੈ। ਇਹ ਵਿਚਾਰੇ ਜਿਹੜੇ ਜਿਨ੍ਹਾਂ ਕੋਲ ਕੋਈ ਸੋਰਸ ਨਹੀਂ ਨੇ। ਔਰ ਜਿਵੇਂ ਇਹਨਾਂ ਨੇ ਅਟੈਕ ਸ਼ੁਰੂ ਕੀਤੇ ਹੋਏ ਨੇ, ਕੱਲੇ ਈਟਾ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਉਹਨਾਂ ਦੀ ਜਿਹੜੀ ਵੀ ਕੋਈ ਬਣੇ ਹੋਇਆ ਉਹਨਾਂ ਨੇ ਯੂਨੀਅਨ ਜਾਂ ਕੀ ਉਹਨਾਂ ਦੇ ਕਿਸੇ ਦਾ ਸੀ, ਕਹਿੰਦੇ 10,000 ਫੈਮਿਲੀਜ਼ ਬੇਕਾਰ ਹੋ ਗਈਆਂ। ਔਰ ਇਹੀ ਹਾਲ ਹੁਣ ਝਾਰਖੰਡ ਦੇ ਵਿੱਚ ਵੀ ਆਰਡਰ ਕਰਤਾ ਵੀ ਸਭ ਅਵੈਧ, ਇਲੀਗਲ। ਉੱਥੇ ਕੌਣ ਲੀਗਲ ਤੇ ਕੌਣ ਇਲੀਗਲ ਹੈ? ਜਿਹੜੀ ਹਕੂਮਤ ਇਲੀਗਲ ਹੈ, ਜਿੱਥੇ ਲਾਅ ਇਜ਼ ਇਲੀਗਲ, ਜਿਸ ਮੁਲਕ ਦੇ ਵਿੱਚ ਕਾਨੂੰਨ ਹੀ ਗੈਰ ਕਾਨੂੰਨ ਹੈ, ਉੱਥੇ ਤੁਸੀਂ ਕਿਹੜੀ ਲੀਗਲ? ਮਤਲਬ ਇਹ ਹੈ ਕਿ ਵੀ ਉਹਨਾਂ ਨੂੰ ਪੋਲੀਟੀਕਲੀ ਤਾਂ ਵੈਸੇ ਹੀ ਡੀਫਰੈਂਚਾਈਜ਼ ਕਰਤਾ ਜੀ, ਸਮਾਜਿਕ ਤੌਰ ਤੇ ਉਹਨਾਂ ਦੇ ਲਈ ਨਫ਼ਰਤ ਔਰ ਡਰ 'ਚ ਹੈ। ਤੇ ਜਿਹੜਾ ਮਾੜਾ ਮੋਟਾ ਉਹਨਾਂ ਦਾ ਗਰੀਬ ਤਬਕਾ ਇਸ ਕਿਸਮ ਦੇ ਕਿੱਤਿਆਂ ਰਾਹੀਂ ਰੋਟੀ ਖਾਂਦਾ ਸੀ, ਉਹਨਾਂ ਦਾ ਵੀ ਉਹਨਾਂ ਨੇ ਜੀਣਾ ਹਰਾਮ ਕਰ ਦਿੱਤਾ। ਔਰ ਈਵਨ ਅੱਜ ਟ੍ਰਿਬਿਊਨ ਨੇ ਵੀ ਇਹਦੇ ਤੇ ਐਡੀਟੋਰੀਅਲ ਲਿਖਿਆ, ਜਿਹੜਾ ਇਹ ਨਸਲਵਾਦੀ ਹਮਲਾ ਹੋਇਆ, ਬਾਰਬੈਰਿਕ ਬਿਹੇਵੀਅਰ, ਕਿ ਇਹ ਬਾਰਬੈਰੀਅਨਸ ਜਿਵੇਂ ਬਾਰਬੈਰਿਟੀ ਜ਼ੁਲਮ ਹੁੰਦਾ ਕਰਨ ਵਾਲੇ, ਐਪਰੀਹੈਂਡ ਰੇਸਿਸਟ ਅਟੈਕਰਸ, ਰੀਅਸ਼ੋਰ ਸਟੂਡੈਂਟਸ। ਉਹਨੇ ਕਿਹਾ ਤੁਸੀਂ ਗੱਲਾਂ ਕਰਦੇ ਹੋ ਜੀ ਬਾਹਰ ਇਹ ਹੋ ਰਿਹਾ ਹੈ, ਆਸਟ੍ਰੇਲੀਆ 'ਚ ਸਾਡੇ ਨਾਲ ਹੁਣ ਆਸਟ੍ਰੇਲੀਆ 'ਚ ਕੁਛ ਤੇ ਅਟੈਕ ਹੋਏ ਸੀ, ਕਿਵੇਂ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ ਜੀ ਕਿ ਜੀ ਸਾਡੇ ਵਿਦਿਆਰਥੀ ਨੇ ਉਹਨਾਂ ਨਾਲ ਇਹ ਹੋ ਰਿਹਾ ਉਹ ਹੋ ਰਿਹਾ, ਤੁਸੀਂ ਆਪ ਕੀ ਕਰ ਰਹੇ ਹੋ? ਔਰ ਤੁਹਾਡੀ ਹਕੂਮਤ ਦੇ ਥੱਲੇ, ਤੁਹਾਡੇ ਨੱਕ ਥੱਲੇ ਹੋ ਰਿਹਾ। The recent mob attack on 2 Nigerian students in Greater Noida is a grim reminder of the racial undercurrent that rears its ugly head time and again. ਇਹ ਬਾਰ-ਬਾਰ ਹੋ ਰਿਹਾ ਔਰ ਇਹ ਨਸਲਵਾਦ ਆਪਣਾ ਸਿਰ ਚੁੱਕ ਰਿਹਾ। By all accounts, bystanders were beaten by a mob. ਭੀੜ ਨੇ, ਮੋਬੋਕ੍ਰੇਸੀ। The attack was brutal, leaving the victims badly injured. ਬਹੁਤ ਜ਼ਾਲਮਾਨਾ ਤਰੀਕੇ ਨਾਲ ਹਮਲਾ ਹੋਇਆ, ਦੋਨਾਂ ਨੂੰ ਜ਼ਖਮੀ ਕੀਤਾ। The 2 brothers were shopping in a mall. They became the target of mob ire apparently because of the color of their skin. ਕਿ ਉਹ ਵਿਚਾਰੇ ਕਾਲੇ ਨੇ ਔਰ ਮੌਬ ਦੀ ਭੀੜ ਦੇ ਹਮਲੇ ਦਾ ਸ਼ਿਕਾਰ ਹੋਏ। ਔਰ the alleged provocation was the death of suspected overdose of an Indian teenager in the area and the association of African nationals with drugs. The rot has spread wide. ਉਹਨੇ ਕਿਹਾ ਜੀ ਇਹ ਜਿਹੜੀ ਸੜਾਂਦ ਹੈ ਜਿਹਦੇ ਥੱਲੇ ਇਹ ਅਟੈਕ ਹੋ ਰਹੇ ਨੇ,
ਉਹ ਚਾਰ ਚਫੇਰੇ फैल रही है। और उन्होंने कहा कि देयर हैव बीन टू मैनी इंसिडेंट्स इन दिस कंट्री वेयर पीपल फ्रॉम अफ्रीकन कॉन्टीनेंट हैव बीन टारगेटेड, टू मैनी। ਹੁਣ ਇਹ ਇਹਨਾਂ ਦਾ ਟ੍ਰਿਬਿਊਨ ਦਾ ਐਡੀਟਰ ਕਹਿ ਰਿਹਾ ਕਿ ਬਹੁਤ ਘਟਨਾਵਾਂ ਹੁਣ ਇੱਥੋਂ ਦੀਆਂ ਜੇ ਤੁਸੀਂ ਜਿਹੜੀਆਂ ਕਿ ਇੱਕਦਮ ਮੀਡੀਆ ਰਿਪੋਰਟ ਕਰਦਾ ਹੈ, ਅਮਰੀਕਨ ਮੀਡੀਆ ਸਿੰਪੈਥਾਈਜ਼ ਕਰਦਾ ਹੈ, ਲਾ ਐਨਫੋਰਸਮੈਂਟ ਕਰਦਾ, ਉਹਦੇ ਨਾਲੋਂ ਦੁੱਗਣੀਆਂ ਤਿੱਗਣੀਆਂ ਤਾਂ ਇਹਨਾਂ ਨੇ ਇਕੱਲੇ ਉੱਥੇ ਕਾਲਿਆਂ ਦੇ ਖਿਲਾਫ ਹੋਈਆਂ ਹੋਣਗੀਆਂ ਪਿਛਲੇ ਦਿਨਾਂ ਦੇ ਵਿੱਚ। This can only be stopped when there is a clear message that any discrimination against foreigners at any level will not be tolerated, क्योंकि हुकूमत नाल रली हुई है उन्हां mobs दे। It is an unfortunate reality that India now has the dubious distinction of being among the countries where foreigners are not considered safe। Okay, ਭਾਰਤ ਦੇਸ਼ ਹੈ ਜਿੱਥੇ ਬਾਹਰਲੇ ਜਿਹੜੇ ਲੋਕ ਨੇ ਉਹ ਸੁਰੱਖਿਅਤ ਨਹੀਂ ਨੇ। As a people we Indians too have to introspect ਕਿ ਅਸੀਂ ਭਾਰਤੀ ਗੱਲਾਂ ਮਾਰਦੇ ਹਾਂ, ਪਹਿਲਾਂ ਆਪਣੇ ਅੰਦਰ ਝਾਕ ਕੇ ਦੇਖੀਏ। Intolerance and racism should have no business in our social, cultural and political life। ਕਿ ਇਹ ਕੋਈ ਸਾਡੇ ਨਹੀਂ ਹੋਣੀ ਚਾਹੀਦੀ ਥਾਂ, ਪਰ ਇਹ ਹੋਏਗਾ ਕਿਵੇਂ, ਰੁਕੇਗਾ ਕਿਵੇਂ ਜਦੋਂ ਕਿ ਤੁਸੀਂ 200 ਮਿਲੀਅਨ ਦਾ ਸੂਬਾ ਉਹਨਾਂ ਹਿੰਦੂ ਤਵੀਆਂ ਦੇ ਹਵਾਲੇ ਕਰ ਦਿੱਤਾ ਜਿਨ੍ਹਾਂ ਨੇ ਆਲਰੇਡੀ ਰੋਮੀਓ ਸਕੁਆਡ ਤੇ ਦੁਕਾਨਾਂ ਬੰਦ ਤੇ ਦੂਜੇ ਤੀਜੇ, ਔਰ ਅੱਜ ਉਹਨੇ ਇੱਕ ਹੋਰ ਜਿਹੜਾ ਇਸ ਆਦਿੱਤਿਆਨਾਥ ਨੇ ਮੁਸਲਮਾਨਾਂ ਦੀ ਇਸਲਾਮ ਦੀ ਤੋਹੀਨ ਵਾਲਾ ਬਿਆਨ ਦਿੱਤਾ ਹੈ। ਹੁਣ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਇਹਨਾਂ ਨੇ 2020 ਤੱਕ ਸਭ ਨੂੰ ਹਿੰਦੂ ਬਣਾਉਣਾ ਹੈ, ਸੋ ਸੂਰਿਆ ਨਮਸਕਾਰ, ਕਿਉਂਕਿ ਇਹ ਰਿਗਵੇਦ ਦੇ ਵਿੱਚ ਜਿਹੜਾ ਜਦੋਂ ਅਜੇ ਇੱਕ ਰੱਬ ਦਾ ਕਾਨਸੈਪਟ ਉਹ ਜੇ ਡਿਸਕਸ ਨਹੀਂ ਹੈ, ਦੇਵਤੇ ਨੇ, सूरज भी देवता है, चंद्रमा भी देवता है, पानी भी देवता है, अग भी देवता है, इन्हां दी पूजा है। इस तरह पहली जिहड़ी पूजा है देवते दी सूरज देवते दी है, और वो सूरज नूं उठदे आ जिहड़ा वो पानी देना और उस दी जिहड़ी है उहदी पूजा दे विच मंत्र पढ़ने। और हुण जिहड़ी नमाज है जां सिੱਖੀ दी बाणी है, साडे तां कोई देवी देवते दा कोई कानसैप्ट नहीं है। नमाज सिद्धी रब दे नाल जिहड़ी है रब दी इबादत है। तो हुण ये जोगी ये कह रहा है, क्योंकि ऑलरेडी उन्हें हुण दसता कि भी राज जोगियां दा हिंदुआं दा आ गया, तो रामदेव ने एक योगा समागम किया, उहदे ते दोनों जोगी बैठे ने, और वो कह रहा है ये आदित्य योगी सूर्य नमस्कार इज एकिन टू नमाज योगी। क्योंकि हुण मुसलमान विद्यार्थी उत्थे स्कूलों जिथे कंपलसरी कर रहे हैं कहते जी असीं नहीं करना है, साडे धर्म के खिलाफ है। तो वो कह रहा है जी ये तो नमाज है, ये नमाज के बराबर है। लखनऊ उत्तर प्रदेश चीफ मिनिस्टर योगी आदित्य टुडे said Surya Namaskar was similar to namaz offered by Muslims, and those opposing the yogic exercise wanted to divide the society on religious lines। ਡੈਲੋ ਕਿ ਵੀ ਉਹ ਕਹਿੰਦਾ ਵੀ ਜਿਹੜੇ ਹੁਣ ਇਹ ਕਹਿਣਗੇ ਵੀ ਅਸੀਂ ਨਹੀਂ ਕਰਨਾ, ਉਹ ਸੁਸਾਇਟੀ ਨੂੰ ਡਿਵਾਈਡ ਕਰ ਰਹੇ ਨੇ। ਤੁਸੀਂ ਘੱਟ ਗਿਣਤੀਆਂ ਦੇ ਉੱਤੇ ਗਊ ਪੂਜਾ ਥੋਪ ਦਿਓ, ਸੂਰਜ ਨਮਸਕਾਰ ਥੋਪ ਦਿਓ, ਯੋਗਾ ਥੋਪ ਦਿਓ, और ਉਹਦੇ ਚ ਉਹਨੇ ਕਿਹਾ ਜੀ ਜਿੰਨੇ ਉਹ ਨਮਾਜ਼ ਪੜ੍ਹਨ ਵੇਲੇ ਆਸਣ ਕੀਤੇ ਜਾਂਦੇ ਨੇ, ਕਿਹੜੇ ਆਸਣ ਕੀਤੇ ਜਾਂਦੇ ਨੇ, ਉਹ ਸਭ ਸੂਰਿਆ ਨਮਸਕਾਰ ਵਾਲੇ ਨੇ। ਔਰ all asanas in Surya Namaskar pranayama activities are similar to the way namaz is offered by Muslims, but nobody ever tried to bring them together because few people were interested only in bhoga, not yoga। ਦੇਖੋ ਕੀ ਜਬਲੀਆਂ ਮਾਰ ਰਹੇ ਨੇ। ਸੋ ਕੁੱਲ ਮਿਲਾ ਕੇ ਹੁਣ ਇਹ ਉਹਨਾਂ ਨੇ ਨੈਕਸਟ ਸਟੈਪ ਲਿਆ ਕਿ ਵੀ ਇਹ ਅਸੀਂ ਜਿਹੜਾ ਇਸ ਨੂੰ ਜਿਹੜਾ ਨਮਾਜ਼ ਔਰ ਸੂਰਜ ਨਮਸਕਾਰ ਇੱਕੋ ਹੈ, ਔਰ ਜਿੱਦਾਂ ਤੁਸੀਂ ਨਮਾਜ਼ ਪੜ੍ਹੋ ਜੇ ਸਾਡੇ ਸੂਰਜ ਨੂੰ ਨਮਸਕਾਰ ਨਾ ਕੀਤਾ ਤੇ ਅਸੀਂ ਜਿਹੜਾ ਉਹ ਤੁਹਾਨੂੰ ਨਮਾਜ਼ ਵੀ ਨਹੀਂ ਪੜ੍ਹਨ ਦੇਣੀ। ਔਰ ਆਲਰੇਡੀ ਕਈ ਥਾਂ ਅਜ਼ਾਨ ਬੰਦ ਹੈ, ਸਪੀਕਰ ਰਾਤ ਤੇ ਮਸਜਿਦ ਵੀ ਕਦੀ ਢਾਈ ਹੈ। ਔਰ ਇਹ ਜਿਹੜੇ ਰੌਟ ਹੈ ਸੜਾਂ ਦਾ ਇਕੱਲੀ ਯੂਪੀ ਤੱਕ ਮਹਿਦੂਦ ਨਹੀਂ ਹੈ, ਆਲਰੇਡੀ ਬਾਕੀ ਵੀ ਹਾਰਟਲੈਂਡ ਸੀ। ਹੁਣ ਅੱਜ ਕੱਲ੍ਹ ਨਵਰਾਤਰੇ ਸ਼ੁਰੂ ਹੋ ਗਏ 9 ਰਾਤਾਂ, ਔਰ ਆਲਰੇਡੀ ਉਹਨੇ ਪੂਰਾ ਗੋਹੇ ਦੇ ਨਾਲ ਆਪਣਾ ਸਾਰਾ ਕੋਠੀ ਕਾਠੀ ਪੋਚ ਕਰਾ ਲਈ, ਸ਼ੁੱਧੀਕਰਨ ਕਰ ਲਿਆ। ਕਿਉਂਕਿ ਪਹਿਲਾਂ ਅਖਿਲੇਸ਼ ਯਾਦਵ ਜਾਂ ਮੁਲਾਇਮ ਸਿੰਘ ਯਾਦਵ ਵੀ ਜਿਹੜੇ ਉਹ ਸਾਰੇ ਇਹਨਾਂ ਦੀ ਡੈਫੀਨੇਸ਼ਨ ਨਾਲ ਤਾਂ ਸ਼ੂਦਰ ਨੇ। ਹੁਣ ਜਿੱਥੇ ਸ਼ੂਦਰ ਚੀਫ ਮਿਨਿਸਟਰ ਰਹੇ ਹੋਣ ਉੱਥੇ ਪਹਿਲਾਂ ਉਹਦਾ ਸ਼ੁੱਧੀਕਰਨ ਕਰਨਾ ਸੀ, ਤੇ ਸ਼ੁੱਧੀਕਰਨ ਕਰਕੇ ਫਿਰ ਜਿਹੜਾ ਗ੍ਰਹਿ ਪ੍ਰਵੇਸ਼ ਕੀਤਾ ਆਦਿਤਿਆ ਯੋਗੀ ਨੇ ਉਹ ਪਹਿਲੇ ਨਵਰਾਤਰੇ ਨੂੰ ਕੀਤਾ। ਸ਼ੁਭ ਦਿਨ ਨੇ, ਦੇਵੀ ਪੂਜਨ ਔਰ 9 ਰਾਤਾਂ ਜਿਹੜੀਆਂ ਨੇ ਉਹ ਉਹਨਾਂ ਦਾ ਆਪਣਾ ਕਹਾਣੀਆਂ ਬਣਾਈਆਂ ਹੋਈਆਂ ਨੇ। ਲੇਕਿਨ ਇਹ ਗੱਲ ਕਿ ਭਾਈ ਹੁਣ ਯੂਪੀ 'ਚ ਜਿਹੜਾ ਸੀ ਕਿ ਨਰਾਤਰਿਆਂ ਦੇ ਮੌਕੇ ਇਹ ਤੋਹਫਾ ਵੀ ਦਿੱਤਾ ਕਿ ਵੀ ਅਸੀਂ ਸਭ ਮੁਸਲਮਾਨਾਂ ਦੇ ਕਾਰੋਬਾਰ ਬੰਦ ਕਰ ਦਿਆਂਗੇ, ਇਕੱਲੀ ਬੀਫ ਨਹੀਂ ਬਾਕੀ ਵੀ ਸਾਰਾ। ਔਰ ਇਹ ਗੱਲ ਉੱਥੇ ਤੱਕ ਨਹੀਂ ਰੁਕੀ। ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਔਰ ਸਾਡੇ ਵੀਰ ਪਰਮਜੀਤ ਸਿੰਘ
ਉਹਨਾਂ ਨੇ ਈਮੇਲ ਵੀ ਲਿਖੀ ਹੈ ਜੀ ਕਿ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਵੈਟੀਕਨ ਬਣ ਗਿਆ ਯੂਪੀ, ਜਿਵੇਂ ਵੈਟੀਕਨ 'ਚ ਆਪਣਾ ਰਾਜ ਹੁੰਦਾ ਵੀ ਆਦਿੱਤਿਆਨਾਥ ਦਾ ਜਿਹੜਾ ਪਾਰਟ ਹੈ ਉਹਨੂੰ ਇੱਕ ਪਾਸੇ ਜਿੱਥੇ ਚੀਫ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਇਲੈਕਸ਼ਨ ਕੋਡ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਜੀ ਕੋਈ ਧਰਮ ਸਿਆਸਤ ਦਾ ਵਾਸਤਾ ਨਹੀਂ, ਕੋਈ ਧਾਰਮਿਕ ਅਦਾਰੇ 'ਚ ਜਾ ਕੇ ਲੈਕਚਰ ਕਰਕੇ ਵੋਟਾਂ ਨਹੀਂ ਮੰਗ ਸਕਦਾ। ਤੇ ਉਹਨਾਂ ਨੇ ਪੁੱਛਿਆ ਕਿ ਜੀ ਕੀ ਇਹਨੇ ਆਦਿੱਤਿਆਨਾਥ ਯੋਗੀ ਨੇ ਰਿਜ਼ਾਈਨ ਕਰਤਾ ਗੋਰਖਨਾਥ ਮੱਠ ਤੋਂ, ਉਹਦਾ ਮੱਠ ਦਾ ਮੁਖੀ ਹੈ ਜੀ। ਹੁਣ ਜੇ ਮੱਠ ਦਾ ਮੁਖੀ ਜਿਹੜਾ ਕਿ ਧਰਮ ਦੀ ਗੱਲ ਕੀ ਉਹ ਦੂਜਿਆਂ ਨੂੰ ਮਾਰਨ ਦੀ ਗੱਲ ਕਰਦਾ, ਉਹ ਚੀਫ ਮਿਨਿਸਟਰ ਬਣਦਾ, ਕਿਹੜੀ ਧਰਮ ਸਿਆਸਤ ਜਿਹੜੀ ਹੈ ਤੁਸੀਂ ਅੱਡ ਕੀਤੀ ਹੈ ਤੁਹਾਡੇ ਕਾਨੂੰਨਾਂ ਨੇ। ਔਰ ਇਹਦਾ ਅਸਰ ਜਿਹੜਾ ਹੁਣ ਇਹ ਵੇਵ ਆਦਿੱਤਿਆਨਾਥ ਯੋਗੀ ਨੇ ਐਂਟਾਈ ਮੁਸਲਮ ਔਰ ਜ਼ਬਰਦਸਤੀ ਲੋਕਾਂ ਨੇ ਖਾਣਾ ਕੀ ਹੈ ਇਹਦਾ ਵੀ ਫੈਸਲਾ ਉਹਨਾਂ ਨੇ ਕਰਨਾ ਹੈ। ਉਹਦੀ ਖਬਰ ਹਰਿਆਣੇ 'ਚ ਵੀ ਅਪੀਅਰ ਹੋ ਗਈ ਕਿ ਇਹ ਜਿਹੜਾ ਗੁੜਗਾਉਂ ਜਿਹਨੂੰ ਹੁਣ ਗੁਰੂਗ੍ਰਾਮ ਕਹਿੰਦੇ ਨੇ, ਨਵਰਾਤਰੀ ਫੈਸਟੀਵਲ ਗॉट 500 ਮੀਟ ਸ਼ਾਪਸ ਸ਼ਟ ਇਨ ਗੁਰੂਗ੍ਰਾਮ ਕਲੇਮਸ ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਔਰ ਉਹ ਫੋਟੋ ਵੀ ਹੈ ਕਿ ਭਾਈ ਉਹ ਬੈਠੇ ਨੇ ਵਿਚਾਰੇ, ਉਹਨਾਂ 'ਚ ਆ ਕੇ ਉਹਨਾਂ ਨੇ ਉਹ ਸਾਰਿਆਂ ਨੂੰ ਉਹਨਾਂ ਨੇ The Shiv Sena today claimed to have got 500 meat shops and restaurants serving non-vegetarian food not only closed but even making their owners agree to keeping the establishment shut in view of the Navratri festival. ਉਹਨਾਂ ਨੇ ਕਿਹਾ ਜੀ ਇਹ ਨਹੀਂ ਵੀ ਉਹਨਾਂ ਨੇ ਬੰਦ ਕਰਾਇਆ, ਉਹਨਾਂ ਨੇ ਕਿਹਾ ਜੀ ਜਿੰਨੇ ਦਿਨ ਨਵਰਾਤਰੀ ਚੱਲਣੀ ਹੈ ਜੀ ਹੁਣ ਕੋਈ ਰੈਸਟੋਰੈਂਟ ਜਾਂ ਜਿਹੜਾ ਇਸ ਕਿਸਮ ਦਾ ਹੈ ਉਹ ਸਰਵ ਨਹੀਂ ਕਰੇਗਾ meat dishes. The Shiv Senas claim to have achieved the utopian settlement with meat sellers for keeping their units closed for the entire Navratri festival and on Tuesdays that too peacefully. However, there were reports that meat shops owners were forced to shut their establishment. ਉਹ ਕਹਿੰਦੇ ਜੀ ਅਸੀਂ ਉਹਨਾਂ ਕੋਲ ਮੀਟ ਵਾਲਿਆਂ ਕੋਲ ਗਏ, ਉਹਨਾਂ ਰੈਸਟੋਰੈਂਟਾਂ ਕੋਲ ਅਸੀਂ ਉਹਨਾਂ ਨੂੰ ਕਿਹਾ ਜੀ ਨਵਰਾਤਰੀ ਹੈ ਤੁਸੀਂ ਇਹ ਕਰ ਦਿਓ, ਉਹ ਮੰਨ ਗਏ। ਲੇਕਿਨ ਇਹ ਹੁਣ ਮੀਡੀਆ ਰਿਪੋਰਟਸ ਨੇ ਕਿ ਵੀ ਇਹ ਪੂਰੀ ਗੈਂਗ ਗੁੰਡਿਆਂ ਦੀ ਜਿਹੜੀ ਹੈ ਉਹ ਥਾਂ ਥਾਂ ਤੇ ਘੁੰਮ ਕੇ ਉਹਨਾਂ ਨੂੰ ਥ੍ਰੈਟ ਕੀਤਾ ਔਰ ਕੋਈ 100 ਤੋਂ ਜ਼ਿਆਦਾ ਜਿਹੜੇ ਗੁੰਡਿਆਂ ਦੀ ਸੀ, ਅਬਾਊਟ 100 ਪੀਪਲ, ਔਰ ਉਹਨਾਂ ਨੇ ਈਵਨ ਕੈਂਟਕੀ ਫਰਾਈਡ ਚਿਕਨ ਜਿਹੜਾ ਸੈਕਟਰ 14 ਦੇ ਵਿੱਚ ਗੁਰੂ ਉਹਨੂੰ ਵੀ ਬੰਦ ਕਰਵਾਇਆ ਔਰ ਸਦਰ ਬਾਜ਼ਾਰ ਮਸੀਤ ਦੇ ਨੇੜੇ ਦੀਆਂ ਦੁਕਾਨਾਂ ਜਿਹੜੀਆਂ ਨੇ ਸ਼ਟ ਡਿਊਰਿੰਗ ਦਾ ਨਵਰਾਤਰੀ ਫੈਸਟੀਵਲ ਸੋ ਐਜ਼ ਟੂ ਰਿਸਪੈਕਟ ਹਿੰਦੂ ਸੈਂਟੀਮੈਂਟਸ। ਉਹਨੇ ਕਿਹਾ ਜੀ ਸਾਡੇ ਹਿੰਦੂਆਂ ਦੇ ਸੈਂਟੀਮੈਂਟਸ ਦਾ ਤੁਸੀਂ ਆਦਰ ਕਰੋ, ਦੇ ਆਲ ਐਗਰੀ ਟੂ ਡੂ ਸੋ। ਉਹਨੂੰ ਕਿਹਾ ਜੀ ਉਹ ਸਾਰੇ ਮੰਨ ਗਏ ਨੇ। ਸੋ ਹੁਣ ਇਹ ਜਿਹੜਾ ਪਾਰਟ ਇੱਧਰ ਨੂੰ ਚੱਲ ਰਿਹਾ ਔਰ ਜਿਵੇਂ ਮੈਂ ਕਿਹਾ ਵੀਰ ਪਰਮਜੀਤ ਸਿੰਘ ਦੀ ਈਮੇਲ ਵੀ ਇਸ ਮੁੱਦੇ ਤੇ ਹੀ ਸੀ ਜਿਸ ਉਹਨਾਂ ਨੇ ਕਿਹਾ ਕਿ ਇਜ਼ ਇੰਡੀਆਜ਼ ਮੋਸਟ ਪਪੂਲਰ ਸਟੇਟ ਵਿਲ ਨਾਓ ਬੀ ਲਾਈਕ ਵੈਟੀਕਨ, ਕਿ ਵੀ ਹੁਣ ਯੂਪੀ ਦੇ ਵਿੱਚ ਬਾਦਸ਼ਾਹ ਬਣ ਗਿਆ। 50 ਤੋਂ ਜ਼ਿਆਦਾ ਉਹਨੇ ਫਰਮਾਨ ਬਿਨਾਂ ਕੋਈ ਕੈਬਨਿਟ ਮੀਟਿੰਗ ਔਰ ਆਲਰੇਡੀ ਮੋਬੋਕ੍ਰੇਸੀ ਦੇ ਥੱਲੇ ਉਹਦੀ ਕੋਈ ਗਵਰਨਮੈਂਟ ਮਸ਼ੀਨਰੀ ਜਾਂ ਬਿਊਰੋਕ੍ਰੇਸੀ ਤਾਂ ਨਹੀਂ ਲਾਗੂ ਕਰ ਰਹੀ, ਉਹਦੀ ਮੌਬ ਹੀ ਲਾਗੂ ਕਰ ਰਹੀ ਹੈ ਕਿ ਢਾਹ ਦਿਓ, ਬੰਦ ਕਰਾ ਦਿਓ। ਉਹਨਾਂ ਨੇ ਪੁੱਛਿਆ ਕਿ ਵੀ ਮਾਈ ਵਨ ਲਾਈਨਰ ਕੁਐਸਚਨ ਇਜ਼ ਹੈਜ਼ ਦਾ ਯੂਪੀ ਸੀਐਮ ਰਿਜ਼ਾਈਨਡ ਐਜ਼ ਗੋਰਖਨਾਥ ਟੈਂਪਲ ਹੈਡ। ਨਹੀਂ ਜੀ, ਉਹ ਤਾਂ ਵਾਪਸ ਗੋਰਖਨਾਥ ਗਿਆ, ਉੱਥੇ ਉਹਦੇ ਪੈਰ ਧੋਤੇ, ਉਹਨੇ ਗਾਵਾਂ ਨੂੰ ਪਿਆਰ ਦਿੱਤਾ। ਹੁਣ ਫੋਟੋਸ਼ਾਪ ਵਾਲਿਆਂ ਨੇ ਦੱਸਿਆ ਉਹਨੇ ਵੱਡਾ ਅਜਗਰ ਸੱਪ ਵੀ ਜਿਹੜਾ ਮੋਢੇ ਤੇ ਚੁੱਕਿਆ ਹੋਇਆ ਹੈ, ਉਹ ਬਘਿਆੜ ਦੇ ਬੱਚਿਆਂ ਨੂੰ ਦੁੱਧ ਪਿਆ ਰਿਹਾ ਹੈ, ਉਹ ਪਤਾ ਨਹੀਂ ਹੋਰ ਕੀ ਕਰ ਰਿਹਾ। ਤੇ ਗੋਰਖਨਾਥ ਉਹ ਤਾਂ ਬਣਦੇ ਹੀ ਸਹੁੰ ਚੁੱਕਦੇ ਆ ਪਹਿਲਾਂ ਹੀ ਗਿਆ ਗੋਰਖਨਾਥ ਔਰ ਉਸ ਥਾਂ ਦੇ ਉੱਤੇ ਉਹਨੇ ਜਾ ਕੇ ਜਿਹੜਾ ਉਹ ਦੱਸਿਆ ਕਿ ਵੀ ਆਹ ਮੇਰਾ ਕਿਲ੍ਹਾ ਤੇ ਹੁਣ ਸਾਰੇ ਯੂਪੀ ਨੂੰ ਜਿਹੜਾ ਹੈ ਉਹ ਗੋਰਖਨਾਥ ਮੰਦਿਰ ਬਣਾਉਣਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਜ਼ ਇੰਡੀਆ ਮੋਸਟ ਪਪੂਲਰ ਸਟੇਟ ਨਾਓ ਲਾਈਕ ਵੈਟੀਕਨ, ਮੇਬੀ ਦਿਸ ਇਜ਼ ਮਾਈ ਹੰਚ, always optimistic about TV84 as voice of ਖਾਲਸਾ ਪੰਥ। ਬਹੁਤ ਬਹੁਤ ਸ਼ੁਕਰੀਆ ਵੀਰ ਪਰਮਜੀਤ ਸਿੰਘ ਜੀ। ਔਰ ਜੋ ਕੁਛ ਅਸੀਂ ਖਾਸ ਤੌਰ ਤੇ ਖਬਰਾਂ ਦੇ ਹਵਾਲੇ ਨਾਲ ਰੀਚ ਆਊਟ ਕਰਦੇ ਹਾਂ ਆਪਣੇ ਵਿਊਅਰਸ ਤੱਕ, ਜਿਵੇਂ ਸਰਵਿਸਿਜ਼ ਤੁਸੀਂ ਦਿੰਦੇ ਹੋ ਨਿਸ਼ਕਾਮ ਤੌਰ ਤੇ ਅੱਧੀ ਰਾਤ ਜਾਗ ਕੇ, ਔਰ ਜਿਵੇਂ ਖਾਸ ਤੌਰ ਤੇ ਜਿਵੇਂ ਆਡੀਓ ਫਾਈਲ ਸਾਡੇ ਰਾਈਟ ਅਪਸ ਦੀ ਵੀ ਜਿਹੜੀ ਹੈ ਉਸ ਦੀ ਪਿਕਚਰ ਬਣਾਉਣ ਦੇ ਵਿੱਚ ਮੇਨ ਰੋਲ ਇਹਨਾਂ ਦਾ ਹੁੰਦਾ ਜੀ ਔਰ ਉਸ ਦਾ ਨਤੀਜਾ ਹੈ ਕਿ ਵੀ ਜਿਹੜੇ ਸਾਡੇ ਵਿਊਅਰ ਜਾਂ ਸਰੋਤੇ ਜਿਹੜੇ ਕਿ ਗੁਰਮੁਖੀ ਨਹੀਂ ਸੀ ਪੜ੍ਹ ਸਕਦੇ ਪੰਜਾਬੀ, ਉਹਨਾਂ ਤੱਕ ਖਾਸ ਤੌਰ ਤੇ ਸਾਡੇ ਪਾਕਿਸਤਾਨੀ ਲਿਸਨਰਸ, ਉਹਨਾਂ ਤੱਕ ਸਾਡੀ ਇਹ ਆਵਾਜ਼ ਪਹੁੰਚਣੀ ਸ਼ੁਰੂ ਹੋਈ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੈਟੀਕਨ ਦਾ ਤਾਂ ਫਿਰ ਵੈਟੀਕਨ ਵਿਦ ਇਨ ਇਟਲੀ ਹੈ ਔਰ ਉਹਦੇ 'ਚ ਬੜਾ ਸੀਮਤ ਜਿਹੇ ਪੌਪ ਦੀਆਂ ਪਾਵਰਸ ਨੇ। ਇਹ ਤਾਂ ਆਦਿੱਤਿਆਨਾਥ ਤਾਂ ਹੁਣ ਪ੍ਰਾਈਮ ਮਿਨਿਸਟਰ ਫੇਸ ਹੈ
ਔਰ ਆਲਰੇਡੀ ਉਹਦੇ ਚੇਲਿਆਂ ਬਾਲਕਾਂ ਨੇ 2024 ਦੇ ਵਿੱਚ ਐਲਾਨ ਕਰ ਦਿੱਤਾ ਹੈ ਕਿ ਪ੍ਰਾਈਮ ਮਿਨਿਸਟਰ ਅਦਿੱਤਿਆਨਾਥ ਹੋਗਾ। ਉਹਨਾਂ ਨੇ ਮੋਦੀ ਨੂੰ ਇੱਕ ਟਰਮ ਦਿੱਤੀ ਹੈ ਵੀ ਚੱਲ 1919 ਚ ਤੂੰ ਬਣ ਜਾਈਂ ਫੇਰ, ਜੀ ਤੇ ਉਸ ਤੋਂ ਬਾਅਦ ਅਦਿੱਤਿਆਨਾਥ। ਔਰ ਇਹ ਜ਼ਾਹਰ ਹੈ ਕਿ ਹੁਣ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੀ ਨਹੀਂ, ਇਹਨਾਂ ਦਾ ਅਖੰਡ ਭਾਰਤ ਇਹਨਾਂ ਨੇ ਹੋਰ ਅੱਗੋਂ ਪੰਗੇ ਲੈਣੇ ਨੇ। ਸੋ ਇਹਨਾਂ ਦਾ ਵੀਰ ਪਰਮਜੀਤ ਸਿੰਘ ਜੀ ਦਾ ਵੀ ਸ਼ੁਕਰੀਆ। ਜੀ ਔਰ ਮੇਰਾ ਖਿਆਲ ਹੈ ਕਿ ਵੀ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸੂਹੀ ਰਾਗ ਵਿੱਚ ਸ਼ਬਦ ਸੂਹੀ ਮਹੱਲਾ ਚੌਥਾ ਚੁਣਿਆ। ਜੀ ਤਿੰਨ ਹੀ ਅੰਤਰ ਹਰ ਅਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ। ਤਿਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁਖ ਨਿਵਾਰਨ ਹਾਰਾ ਰਹਾਓ। ਧੁਰ ਭਗਤ ਜਨਾ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਮੂਰਖ ਹੋਵੇ ਸੋ ਉਨਕੀ ਰੀਸ ਕਰੇ, ਤਿਸ ਹਲਤ ਪਲਤ ਮੋਹ ਕਾਰਾ। ਸੇ ਭਗਤ ਸੇ ਸੇਵਕਾ, ਜਿਨ ਹਰ ਨਾਮ ਪਿਆਰਾ। ਤਿਨ ਕੀ ਸੇਵਾ ਤੇ ਹਰ ਪਾਈਐ, ਸਿਰ ਨਿੰਦਕ ਕੈ ਪਵੈ ਛਾਰਾ। ਜਿਸ ਘਰ ਵਿਰਤੀ ਸੋਈ ਜਾਣੈ, ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ। ਚੌ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ, ਹਰ ਸੇਵਕ ਪਾਏ ਨਿਸਤਾਰਾ। ਹੁਣ ਇਸ ਸ਼ਬਦ 'ਚ ਚੌਥੇ ਪਾਤਸ਼ਾਹ ਨਿਰੰਕਾਰ ਦੀ ਬਖਸ਼ਿਸ਼ ਦੇ ਨਾਲ ਇਸ ਰਸਤੇ ਤੇ ਕੋਈ ਤੁਰ ਸਕਦਾ ਹੈ, ਜੀ ਤੇ ਜਿਹੜਾ ਤੁਰਦਾ ਹੈ ਉਸ ਦੀ ਬਖੀਲੀ ਉਹਨੂੰ ਨਿੰਦਿਆ ਕਹਿੰਦੇ ਨੇ। ਨਿੰਦਿਆ ਕਰਨ ਵਾਲੇ ਵੀ ਚਾਰ ਚਫੇਰੇ ਹੁੰਦੇ ਨੇ, ਪਰ ਉਹਨਾਂ ਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ। ਉਹ ਬਖੀਲੀ ਕਰਨ ਵਾਲੇ, ਨਿੰਦਿਆ ਕਰਨ ਵਾਲੇ ਹੀ ਆਪ ਸਫਰ ਕਰਦੇ ਨੇ ਉਸ ਨਿੰਦਿਆ ਤੋਂ, ਉਸ ਈਰਖਾ ਤੋਂ। ਔਰ ਜਦੋਂ ਅਸੀਂ ਇਸ ਕੰਟੈਕਸਟ ਦੇਖਦੇ ਹਾਂ, ਔਰ ਅਖੀਰ 'ਚ ਉਹਨਾਂ ਨੇ ਜਿੱਥੇ ਚੌ ਪੀੜ੍ਹੀ ਦੀ ਗੱਲ ਕੀਤੀ, ਚਾਰ ਪਾਤਸ਼ਾਹੀਆਂ, ਚੌਥੇ ਪਾਤਸ਼ਾਹ ਉਹ ਆਪ ਨੇ, ਜੀ ਔਰ ਚਾਰ ਯੁਗਾਂ ਦੀ ਗੱਲ ਕੀਤੀ, ਕਿ ਇਹ ਵੀ ਕੋਈ ਕੁਦਰਤ ਦਾ ਨੇਮ ਹੈ ਕਿ ਜਿੱਥੇ ਜਿੱਥੇ ਰੱਬ ਦੀ ਬੰਦਗੀ ਸਚਿਆਰੇ ਲੋਕ ਨੇ, ਉੱਥੇ ਹੀ ਕੂੜਿਆਰੇ ਔਰ ਉਹਨਾਂ ਦੀ ਨਿੰਦਿਆ ਬਖੀਲੀ ਕਰਨ ਵਾਲੇ, ਉਹਨਾਂ ਦਾ ਵਿਰੋਧ ਕਰਨ ਵਾਲੇ, ਉਹਨਾਂ ਨੂੰ ਜਿਹੜਾ ਸਖਤ ਵਕਤ ਦੇਣ ਵਾਲੇ ਵੀ ਨਾਲ ਨਾਲ ਹੀ ਰਹਿੰਦੇ ਨੇ। ਇਹ ਸ਼ਾਇਦ ਜਿਹੜਾ ਪਿਛਲੇ ਦਿਨਾਂ 'ਚ ਭਾਈ ਈਸ਼ਰ ਸਿੰਘ ਇੱਥੇ ਆਏ ਸੀ, ਉਹਨਾਂ ਨੇ ਗੱਲ ਕਹੀ, ਉਹਨਾਂ ਨੇ ਕਿਹਾ ਵੀ ਤੁਸੀਂ ਨਜ਼ਰ ਮਾਰ ਕੇ ਦੇਖ ਲਓ, ਜਿਹੜੇ ਜਿਹੜੇ ਸੱਚੇ ਕਿਸਮ ਦੇ ਲੋਕ ਹੋਣਗੇ ਉਹ ਸਫਰ ਹੀ ਕਰਦੇ ਨੇ। ਜੀ ਕਿਉਂਕਿ ਸ਼ਾਇਦ ਉਹਨਾਂ ਦੀ ਆਮ ਵੀ ਇਹ ਕਿਹਾ ਜਾਂਦਾ ਸੀ ਕਿ ਮਹਾਰਾਜ ਪ੍ਰੀਖਿਆ ਲੈਂਦਾ ਹੈ, ਇਮਤਿਹਾਨ ਲੈਂਦਾ ਹੈ। ਸੋ ਕਿਤੇ ਨਾ ਕਿਤੇ ਇਹ ਗੱਲ ਦੇਖਣ 'ਚ ਆਉਂਦੀ ਹੈ ਕਿ ਭਾਈ ਅਲਟੀਮੇਟਲੀ ਭਾਵੇਂ ਉਹਨਾਂ ਦੇ ਅੰਦਰ ਫਿਰ ਵੀ ਆਨੰਦ ਹੁੰਦਾ, ਉਹ ਸ਼ਿਕਾਇਤ ਨਹੀਂ ਕਰਦੇ, ਪਰ ਬਹੁਤ ਵਾਰ ਜਿਹੜਾ ਉਹਨਾਂ ਨੂੰ ਉਸ ਔਖੀ ਵਾਟ 'ਚੋਂ ਲੰਘਣਾ ਪੈਂਦਾ ਹੈ। ਪਰ ਜਿਵੇਂ ਇੱਕ ਹੋਰ ਵਿਜ਼ਡਮ ਦੀ ਗੱਲ ਹੈ ਕਿ ਵੀ ਉਹ ਵਾਟ ਭਾਵੇਂ ਔਖੀ ਹੁੰਦੀ ਹੈ, ਪਰ ਉਹਦੇ 'ਚ ਵੀ ਆਨੰਦ ਹੁੰਦਾ ਹੈ, ਤੇ ਅਲਟੀਮੇਟਲੀ ਉਹੀ ਉਸ ਵਾਟ ਤੇ ਤੁਰਨ ਵਾਲੇ ਜਿਹੜੇ ਨੇ ਉਹ ਰਾਹ ਦਸੇਰਾ ਬਣਦੇ ਨੇ। ਭਵਿੱਖ ਦੀਆਂ ਵਾਟਾਂ ਵੀ ਉਹੀ ਜਿਹੜੀਆਂ ਨੇ ਉਜਾਗਰ ਕਰਦੇ ਨੇ, ਜਿਹਨੂੰ ਅਸੀਂ ਪੂਰਨੇ ਪਾਣੇ ਕਹਿੰਦੇ ਹਾਂ। ਜੀ ਸੋ ਗੁਰੂ ਸਾਹਿਬ ਫਰਮਾਉਂਦੇ ਨੇ, ਤਿੰਨ ਹੀ ਅੰਤਰ ਹਰ ਅਰਾਧਿਆ, ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ। ਲਿਲਾਰ ਲਲਾਟ ਨੂੰ ਕਹਿੰਦੇ ਨੇ ਸੰਸਕ੍ਰਿਤ 'ਚ ਮੱਥਾ, ਕਿ ਜਿਨ੍ਹਾਂ ਦੇ ਮੱਥੇ ਤੇ ਤੁਰ ਮਸਤਕ, ਜਿਨ੍ਹਾਂ ਦੇ ਤੁਰੋਂ ਸਤਿਗੁਰੂ ਨੇ ਲਿਖਿਆ, ਉਹੀ ਰੱਬ ਦੀ ਆਰਾਧਨਾ ਕਰਦੇ ਨੇ। ਤਿੰਨ ਕੀ ਬਖੀਲੀ ਕੋਈ ਕਿਆ ਕਰੇ, ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ। ਅੰਗ ਹੁੰਦਾ ਪੱਖ ਕਰਨਾ, ਜੀ ਕਿ ਉਹਨਾਂ ਦੀ ਕੋਈ ਕੀ ਨਿੰਦਿਆ ਕਰਕੇ ਵਿਗਾੜ ਲਏਗਾ, ਜਿਨ੍ਹਾਂ ਦੇ ਵੱਲ ਵਾਹਿਗੁਰੂ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ। ਹੁਣ ਅਸੀਂ ਅਜੇ ਬੰਦੇ ਬਣਦੇ ਨਹੀਂ, ਤਾਂ ਅਸੀਂ ਵੈਸੇ ਇਹਦੇ ਇਸ ਤੁਕ ਤੇ ਨਹੀਂ ਹੁੰਦਾ ਵੀ ਜਾਂ ਤੇਰਾ ਬੰਦਾ। ਇਹ ਕਹਿੰਦੇ ਲਖਮੀ ਤੋਟ ਨਾ ਆਵੇ, ਖਾਏ ਖਰਚ, ਪੈਸਾ ਚਾਰਜ ਫੇਰੇ ਉਹਦੀ ਕਮੀ ਨਾ ਹੋਏ। ਇਹ ਠੀਕ ਹੈ, ਨਹੀਂ ਤਾਂ ਕਮੀ ਆਉਂਦੀ, ਗੁਜ਼ਰ ਹੁੰਦਾ ਰਹਿੰਦਾ, ਪਰ ਜਾਂ ਤੇਰਾ ਬੰਦਾ ਇਹ ਪਹਿਲਾਂ ਜਿਹੜੀ ਇਹ ਕੰਡੀਸ਼ਨ ਇਹ ਹੈ। ਜਦੋਂ ਉਹਦੇ ਬੰਦੇ ਹੋ ਜਾਓ ਫਿਰ ਉਹਨੂੰ ਫਿਕਰ ਹੁੰਦਾ ਹੈ। ਜਿਨ ਕੀ ਅੰਗ ਕਰੇ ਮੇਰਾ ਹਰ ਕਰਤਾਰ, ਹਰ ਹਰ ਧਿਆਏ ਮਨ ਮੇਰੇ, ਮਨ ਧਿਆਏ ਹਰ ਜਨਮ ਜਨਮ ਕੇ, ਸਭ ਦੁੱਖ ਨਿਵਾਰਨ ਹਾਰਾ। ਕਿ ਹੇ ਮੇਰੇ ਮਨ ਉਸ ਵਾਹਿਗੁਰੂ ਨੂੰ ਯਾਦ ਕਰ, ਹੇ ਮੇਰੇ ਮਨ ਉਹਨੂੰ ਧਿਆ, ਉਸ ਵਾਹਿਗੁਰੂ ਨੂੰ ਜਿਹੜੇ ਕਈ ਜਨਮਾਂ ਦੇ ਦੁੱਖਾਂ ਨੂੰ ਕੱਟਣ ਵਾਲੇ। ਜੀ ਧੁਰ ਭਗਤ ਜਨਾਂ ਕੋ ਬਖਸ਼ਿਆ, ਹਰ ਅੰਮ੍ਰਿਤ ਭਗਤ ਭੰਡਾਰਾ। ਕਿ ਇਹ ਜਿਹੜਾ ਬੰਦਗੀ ਦਾ ਰੰਗ ਹੈ,
ਬੰਦਗੀ ਦਾ ਰਸ ਹੈ, ਬੰਦਗੀ ਦੀ ਖੈਰ ਹੈ, ਇਹ ਧੁਰੋਂ ਦਰਗਾਹੋਂ ਇਸ ਬੰਦਗੀ ਦੇ ਖਜ਼ਾਨੇ ਨੂੰ ਨਿਰੰਕਾਰ ਆਪਣੇ ਪਿਆਰਿਆਂ ਨੂੰ ਬਖਸ਼ਦਾ ਹੈ। ਜੀ ਮੂਰਖ ਹੋਵੇ ਸੋਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹਕਾਰ। ਹੁਣ ਜਿਹੜੇ ਬੰਦਗੀ ਦਾ ਖਜ਼ਾਨਾ ਧੁਰੋਂ ਦਰਗਾਹੋਂ ਬਖਸ਼ਿਸ਼ ਦੇ ਨਾਲ ਲੈ ਕੇ ਆਏ ਨੇ, ਜੇ ਕੋਈ ਇਹ ਸਮਝਦਾ ਹੈ ਕਿ ਵੀ ਉਹ ਉਹਨਾਂ ਦੀ ਬਖੀਲੀ ਕਰਕੇ, ਨਿੰਦਿਆ ਕਰਕੇ, ਚੁਗਲੀ ਕਰਕੇ, ਝੂਠੀਆਂ ਕਹਾਣੀਆਂ ਘੜ ਕੇ ਉਹਨਾਂ ਦਾ ਨੁਕਸਾਨ ਕਰ ਸਕਦਾ ਹੈ, ਤੇ ਇਹ ਉਹ ਮੁਗਾਲਤੇ 'ਚ ਹੈ। ਉਹਦਾ ਆਪਣਾ ਹਲਤ ਪਲਤ ਹਲਤ ਹੁੰਦਾ ਹੈ, ਇਹ ਲੋਕ ਪਲਤ ਹੁੰਦਾ ਹੈ ਪਰਲੋਕ। ਕਿ ਉਹਦੇ ਲੋਕ ਪਰਲੋਕ ਦੋਵੇਂ ਹੀ ਜਿਹੜੇ ਨੇ ਉਹ ਬਰਬਾਦ ਹੁੰਦੇ ਨੇ ਜਾਂ ਹੋਣਗੇ। ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ, ਤਿਨ ਕੀ ਸੇਵਾ ਤੇ ਹਰ ਪਾਈਏ, ਸਿਰ ਨਿੰਦਕ ਕਹਿ ਪਵੈ ਛਾਰਾ। ਕਿ ਉਹੀ ਭਗਤ ਨੇ, ਉਹੀ ਸੇਵਕ ਨੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਔਰ ਉਹਨਾਂ ਦੀ ਸੇਵਾ 'ਚ ਉਹਨਾਂ ਦੀ ਸੰਗਤ ਦੇ ਨਾਲ ਰੱਬ ਮਿਲਦਾ, ਤੇ ਜਿਹੜੇ ਨਿੰਦਕ ਨੇ ਉਹਨਾਂ ਦੇ ਸਿਰ 'ਚ ਸਵਾਹ ਪੈਂਦੀ। ਛਾਰ ਕਹਿੰਦੇ ਨੇ ਸਵਾਹ ਨੂੰ। ਤੇ ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ, ਜਿਸ ਘਰ ਵਿਰਤੀ ਸੋਈ ਜਾਣੈ, ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰੈ। ਕਿ ਜਿਹਦੇ ਨਾਲ ਵਾਪਰਦਾ ਉਹੀ ਜਾਣਦਾ, ਔਰ ਇਸ ਗੱਲ ਦੀ ਸਾਖੀ ਜਗਤ ਗੁਰੂ ਨਾਨਕ ਤੋਂ ਪੁੱਛ ਕੇ ਵਿਚਾਰ ਕਰਕੇ ਦੇਖ ਲਓ। ਚੌ ਪੀੜੀ ਆਦ ਜੁਗਾਦ ਬਖੀਲੀ ਕਿਨੈ ਨਾ ਪਾਇਓ। ਕਿ ਚਾਰਾਂ ਯੁਗਾਂ ਦੇ ਵਿੱਚ ਔਰ ਜੇ ਚਾਰ ਪੀੜ੍ਹੀਆਂ ਦੇ ਵੀ ਤੁਸੀਂ ਗੱਲ ਦੇਖੋ ਕਿ ਕਿਸੇ ਨੇ ਵੀ ਉਸ ਰੱਬ ਨੂੰ ਨਿੰਦਾ ਕਰਕੇ ਜਾਂ ਨਿੰਦਕਾਂ ਨੂੰ ਉਹ ਰੱਬ ਨਹੀਂ ਮਿਲਦਾ, ਚੁਗਲਖੋਰਾਂ ਨੂੰ ਉਹ ਰੱਬ ਨਹੀਂ ਮਿਲਦਾ। ਹਰ ਸੇਵਕ ਭਾਏ ਨਿਸਤਾਰਾ। ਭਾਏ ਕਹਿੰਦੇ ਨੇ ਭਾਵਨਾ ਨੂੰ, ਪਿਆਰ ਨੂੰ। ਕਿ ਜਿਹੜੇ ਪਾਰ ਲੰਘਦੇ ਨੇ, ਰੱਬ ਦੇ ਸੇਵਕ ਬਣਦੇ ਨੇ, ਉਹ ਭਾਏ ਭਗਤ ਗੁਰਪੁਰਬ ਕਰਨ ਦੇ ਗੁਰੂ ਨੂੰ ਯਾਦ ਕਰਦੇ ਨੇ ਔਰ ਭਗਤੀ ਭਾਵਨਾ ਦੇ ਨਾਲ ਰੱਬ ਦੇ ਨਾਲ ਜੁੜੇ ਹੁੰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਵਿਚਾਰ ਤੇ ਅੱਜ ਦੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤੇ ਨੇ। ਇੱਥੇ ਆਪਣੀ ਵਿਊਜ਼ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।